ਅਗਲੀ ਗੱਲ ਕਰੀਏ ਐਸਜੀਪੀਸੀ ਦੀ, ਕਹਿੰਦੇ ਮੁੱਖ ਮੰਤਰੀ ਦੇ ਖਿਲਾਫ ਐਫਆਈਆਰ ਦਰਜ ਕਰਵਾਉਣ ਦੇ ਲਈ ਡੀਜੀਪੀ ਕੋਲ ਪਹੁੰਚ ਕੀਤੀ ਹੈ ਜੀ ਐਸਜੀਪੀਸੀ ਨੇ। ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਕਾਂਡ ਦਾ ਮਾਮਲਾ ਤਾਂ ਬਣਿਆ ਹੋਇਆ ਹੀ ਹੈ ਜੀ ਜੀ ਬਿਲਕੁਲ, ਉੱਥੋਂ ਨਿਜਾਤ ਨਹੀਂ ਮਿਲੀ। ਚਾਹੇ ਮੁੱਖ ਮੰਤਰੀ ਸਾਹਿਬ ਕਹਿਣ ਮੈਂ ਵਿਪਾਸਨਾ ਸੈਂਟਰ ਚਲਾ ਗਿਆ ਹਫ਼ਤੇ ਲਈ, ਉਹਦੇ ਨਾਲ ਮਾਮਲਾ ਨਹੀਂ ਖਤਮ ਹੋ ਗਿਆ। ਹਾਂ, ਧਾਰਮਿਕ ਤੌਰ ਤੇ ਜਿਹੜਾ ਬੇਅਦਬੀ ਰੋਕੂ ਐਕਟ ਵਾਲਾ ਮਾਮਲਾ ਉਹਦੇ ਵਿੱਚ ਪਤਾ ਲੱਗ ਰਿਹਾ ਕਿ ਖਰੜਾ ਤਿਆਰ ਹੋ ਕੇ ਜੱਦਰ ਸਾਹਿਬਾਨ ਵੱਲੋਂ ਇੱਧਰ ਤੋਰ ਦਿੱਤਾ ਗਿਆ ਸਰਕਾਰ ਵਾਲੇ ਪਾਸੇ ਨੂੰ। ਹੁਣ ਦੇਖਦੇ ਹਾਂ ਮੁੱਖ ਮੰਤਰੀ ਸਾਹਿਬ ਦੇ ਆਉਣ ਤੇ ਕੋਈ ਕਮੇਟੀ ਬਣੂਗੀ, ਕੌਣ ਉਹਨੂੰ ਬਚੂਗਾ, ਕਿਵੇਂ ਗੱਲ ਹੋਊਗੀ, ਕਿ ਉਹਨੂੰ ਠੰਡੇ ਵਾਸਤੇ ਪਾਉਣ ਦੀ ਕਵਾਇਦ ਹੈ। ਕਿਉਂਕਿ ਅਜੇ ਤੱਕ ਜੱਦਰ ਸਾਹਿਬ ਨੇ ਕਿਹਾ ਸੀ ਕਿ ਮੇਰਾ ਆਦੇਸ਼ ਹੈ ਕਿ 1 ਮਹੀਨੇ ਲਈ ਇਹਨੂੰ ਰੋਕ ਲੋ, ਕਾਨੂੰਨ ਨੂੰ, ਜਦੋਂ ਤੱਕ ਸੋਧਾਂ ਨਹੀਂ ਹੁੰਦੀਆਂ ਜੀ। ਅਜੇ ਤੱਕ ਰੋਕਣ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਜੀ, ਤੇ ਜੇ ਨਹੀਂ ਆਇਆ ਤਾਂ ਫਿਰ ਐਸਜੀਪੀਸੀ ਕਹਿ ਰਹੀ ਹੈ ਜੀ ਮੁੱਖ ਮੰਤਰੀ ਦੇ ਖਿਲਾਫ ਬੇਅਦਬੀ ਦੇ ਧਾਰਾ ਤਹਿਤ ਐਫਆਈਆਰ ਕਰੋ, ਫਿਰ ਕਰ ਦੋ ਉਸ ਨਵੇਂ ਕਾਨੂੰਨ ਦੇ ਤਹਿਤ। ਨਾ ਉਧਰ ਕਰ ਰਹੇ ਹੋ, ਨਾ ਉਹਨੂੰ ਰੱਦ ਕਰ ਰਹੇ ਹੋ, ਅਜੇ ਤੱਕ ਨਾ ਰੋਕ ਰਹੇ ਹੋ, ਮਤਲਬ ਸਹੀ ਹੈ। ਸੋ ਹੁਣ ਐਸਜੀਪੀਸੀ ਕਹਿੰਦੀ ਵੀ ਅਸੀਂ ਤਾਂ ਆਪਣੀ ਕਾਰਜਕਾਰਨੀ ਚ, ਆਪਣੀ ਮੀਟਿੰਗਾਂ ਦੇ ਵਿੱਚ, ਹੈ ਨਾ, ਅਸੀਂ ਤਾਂ ਜੀ ਇਹ ਪਾ ਕੇ ਲਿਆਏ ਆ ਮਤਾ, ਕਿਉਂਕਿ ਅਕਾਲ ਤਖਤ ਸਾਹਿਬ ਨੇ ਜਿਹੜੀ ਜਾਂਚ ਕਰਾਈ ਉਹ ਵੀਡੀਓ ਚ ਆ ਗਿਆ ਜੀ ਕਿ ਛੇੜਖਾਨੀ ਨਹੀਂ ਹੈਗੀ, ਕੋਈ ਏਆਈ ਨਹੀਂ, ਕੋਈ ਨਕਲੀ ਨਹੀਂ, ਇਸ ਲਈ ਉਹਦੇ ਆਧਾਰ ਤੇ ਅਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਮੰਗ ਕਰ ਰਹੇ ਆ ਜੀ ਜੀ। ਹੁਣ ਵੀ ਕਾਨੂੰਨੀ ਤੌਰ ਤੇ ਤਾਂ ਕੋਈ ਐਫਆਈਆਰ ਦੀ ਮੰਗ ਕਰੇ ਤਾਂ ਫਿਰ ਉਹ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਬਣਦਾ ਸਿਸਟਮ ਦਾ, ਪਰ ਉਹ ਪੁਲਿਸ ਜਿਹੜੀ ਸਰਕਾਰੀ ਬਣ ਜਾਵੇ, ਜਿਹੜੀ ਆਕਾਵਾਂ ਦੇ ਕਹੇ ਤੇ ਚੱਲਦੀ ਹੋਵੇ, ਔਰ ਜਿਹੜੀ ਸਰਕਾਰ ਦੀ ਵੀ ਨਾ ਮੰਨਦੀ ਹੋਵੇ। ਇਸੇ ਡੀਜੀਪੀ ਕੋਲ ਹਰਪਾਲ ਚੀਮਾ ਜੀ ਲੈ ਕੇ ਗਏ ਵਕਤ ਮਿਸ਼ਨ ਲੋਟਸ ਦਾ, ਠੀਕ ਹੈ, ਕਿ ਜੀ ਸਾਡੇ ਐਮਐਲਏ ਨੂੰ ਖਰੀਦਣ ਲੱਗੇ ਨੇ ਜੀ, ਆ ਸਾਡੀ ਸ਼ਿਕਾਇਤ ਹੈ ਜੀ। ਅਜੇ ਤੱਕ ਮੈਂ ਤਾਂ ਐਫਆਈਆਰ ਦਾ ਦੂਰ, ਇਨਕੁਆਇਰੀ ਤੱਕ ਦਾ ਨਹੀਂ ਕੋਈ ਰਿਪੋਰਟ ਦੇਖੀ ਕਿ ਕੋਈ ਇਨਕੁਆਇਰੀ ਹੋਈ ਜੀ ਉਹਦੇ ਤੇ ਕੀ ਹੋਇਆ। ਸਹੀ ਹੈ। ਹਾਂ ਜੀ, ਰਿਪੋਰਟ ਆ ਗਈ ਜੀ, ਅਸੀਂ ਵੀਡੀਓ ਦੀ ਰਿਪੋਰਟ ਜਾਂਚ ਕਰਾ ਲਈ ਜੀ, ਵੀਡੀਓ ਦੇ ਵਿੱਚ ਭਗਵੰਤ ਮਾਨ ਨਹੀਂ ਹੈਗੇ ਜੀ, ਹੈ ਨਾ, ਉਹ ਤਾਂ ਜੀ ਕਿਸੇ ਨੇ ਮੁਖੌਟਾ ਪਾਇਆ, ਨਕਲੀ ਬੰਦਾ ਜੀ, ਕਿਸੇ ਨੇ ਰੋਲ ਕੀਤਾ ਹੈ। 1190 ਐਂਗਲਾਂ ਤੋਂ ਅਸੀਂ ਜਾਂਚ ਕਰਾ ਲਈ ਜੀ, ਤੇ ਜਿਹਨੇ ਸ਼ਰਾਰਤ ਕੀਤੀ ਉਹਦੇ ਖਿਲਾਫ ਜੀ ਕਾਰਵਾਈ ਹੋਣੀ ਚਾਹੀਦੀ ਆ, ਲੱਭੇ ਜਾਣ ਜੀ ਅਸਲੀ ਬੰਦੇ। ਲਓ ਜੀ, ਚੱਲ ਗਏ ਹਰਪਾਲ ਚੀਮਾ ਤੇ, ਹੈ ਨਾ, ਬਲਤੇਜ ਪੰਨੂ ਲੈ ਕੇ ਜੀ, ਤੇ ਅੱਜ ਤੱਕ ਦੱਸ ਦਿਓ ਜੀ ਉਹਦੀ ਵੀ ਕੋਈ ਸਾਹਮਣੇ ਆਈ ਹੋਵੇ ਜੀ। ਜੀ ਸਹੀ ਹੈ। ਸੋ ਇਸ ਲਈ ਜੇ ਸੱਤਾਧਾਰੀ ਧਿਰਾਂ ਦੀਆਂ ਸ਼ਿਕਾਇਤਾਂ ਤੇ ਨਹੀਂ ਕੋਈ ਕਾਰਵਾਈ ਹੁੰਦੀ, ਫਿਰ ਐਸਜੀਪੀਸੀ ਤੇ ਕਿਹਨੇ ਕਾਰਵਾਈ ਕਰਨੀ ਹੈ? ਉਹ ਤੋਂ ਵੀ ਅੱਗੇ ਡੀਜੀਪੀ ਸਾਹਿਬ ਨਾ ਹਰਪਾਲ ਚੀਮਾ ਨੂੰ ਮਿਲਦੇ ਨੇ, ਨਾ ਕੈਪਟਨ ਅਮਰਿੰਦਰ ਨੂੰ ਮਿਲਦੇ ਨੇ, ਨਾ ਪੱਤਰਕਾਰਾਂ ਦੇ ਵਫਦ ਨੂੰ ਮਿਲਦੇ ਨੇ, ਫਿਰ ਐਸਜੀਪੀਸੀ ਨੂੰ ਕਿੱਥੋਂ ਮਿਲਣਗੇ? ਉਹਨਾਂ ਨੂੰ ਵੀ ਨਹੀਂ ਮਿਲਦੇ। ਡੀਜੀਪੀ ਨੇ ਥੱਲੇ ਵਾਲੇ ਅਧਿਕਾਰੀ ਰੱਖੇ ਨੇ ਕਿ ਇਹਨਾਂ ਨੂੰ ਮਿਲਦੇ, ਮਤਲਬ ਡੀਜੀਪੀ ਐਡਾ ਬੜਾ ਹੋ ਗਿਆ। ਸਹੀ ਹੈ। ਅਜੇ ਤਾਂ ਕੱਚਾ ਹੀ ਹੈ ਗੌਰਵ ਜਾਦਵ, ਪੱਕਾ ਨਹੀਂ ਹੋਇਆ, ਕਾਰਜਕਾਰੀ ਤਾਂ ਹੈ ਨਹੀਂ ਹੈ, ਕਾਰਜਕਾਰੀ ਹੋਈ। ਜੇ ਕੱਲ ਨੂੰ ਪੱਕੇ ਹੋ ਗਏ ਫੇਰ, ਤੇ ਲੋਕ ਨੁਮਾਇੰਦੇ ਹੋ ਕੇ ਤੁਸੀਂ ਲੈ, ਮਤਲਬ ਨੌਕਰੀ ਕਰਕੇ ਵੀ ਤੁਸੀਂ ਲੋਕਾਂ ਨਾਲ ਮਿਲਣ ਤੋਰੋ, ਵੀ ਇੱਕ ਸੰਸਥਾਵਾਂ ਦੇ ਨਾਲ, ਇੱਕ ਸਰਕਾਰਾਂ ਦੇ ਨਾਲ, ਇੱਕ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਤੁਸੀਂ ਮਿਲਣ ਤੋਂ ਭਗੌੜੇ ਹੋ, ਤਾਂ ਫਿਰ ਆਮ ਲੋਕਾਂ ਨੂੰ ਕੀ ਸਮਝਦੇ ਹੋਵੋਗੇ? ਚਲੋ ਐਸਜੀਪੀਸੀ ਮਤਲਬ ਕਿ ਦੇ ਆਈ ਜੀ ਆਪਣਾ ਮੰਗ ਪੱਤਰ, ਤੇ ਕਰਿਆ ਹੀ ਮੰਗ ਜੀ ਕਿ ਇਹਦੇ ਉੱਤੇ ਐਫਆਈਆਰ ਹੋਣੀ ਚਾਹੀਦੀ ਹੈ। ਐਫਆਈਆਰ ਤੇ ਹਰਿਆਣੇ ਚ ਹੋਈ ਆ, ਉਹ ਵੀ ਅਜੇ ਤਾਂ ਠੰਡੀ ਹੁੰਦੀ ਦਿਖ ਰਹੀ ਆ। ਉਹ ਇਸ ਲਈ ਇਹ ਮਾਮਲਾ ਮੁੱਕਿਆ ਤਾਂ ਨਹੀਂ, ਖਾਸ ਕਰਕੇ ਹੁਣ 5 ਤਰੀਕ ਨੂੰ, ਕੱਲ ਨੂੰ ਭਾਵ, ਦੇਖਣਾ ਹੋਵੇਗਾ ਕਿ ਐਸਜੀਪੀਸੀ ਵੱਡੇ ਇਕੱਠ ਦੇ ਵਿੱਚ ਕੀ ਰਾਏ ਬਣਾਉਂਦੀ ਆ, ਕਿ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰ ਪਾਉਂਦੀ ਹੈ ਕਿ ਨਹੀਂ ਕਰ ਪਾਉਂਦੀ, ਇੱਕ ਸੁਰੱਖਿਅਤ ਫੈਸਲਾ ਲੈ ਪਾਉਂਦੀ ਹੈ ਆਉਂਦੇ ਸਮੇਂ ਚ, ਪਰ ਮਾਹੌਲ ਬਣਾ ਪਾਉਂਦੀ ਹੈ ਕਿ ਨਹੀਂ, ਜਾਂ ਸਿਰਫ ਕਾਗਜ਼ੀ ਐਲਾਨ, ਕਾਗਜ਼ੀ ਮਤੇ ਹੀ ਹੋਣਗੇ। ਸਹੀ ਹੈ, ਬਿਲਕੁਲ ਜੀ। ਦੇਖੋ, ਗੱਲ ਤਾਂ ਅਸਲ ਦੇ ਵਿੱਚ ਇਹ ਵੀ ਹੈ ਨਾ, ਵੀ ਜਿਵੇਂ ਤੁਸੀਂ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਸਰਕਾਰ ਦੇ ਬੰਦੇ ਨਵੀਆਂ ਪਿਰਤਾਂ ਪਾ ਰਹੇ ਨੇ, ਹਰਪਾਲ ਚੀਮਾ ਤੇ ਅਮਨ ਅਰੋੜਾ ਉੱਥੇ ਜਾ ਰਹੇ ਨੇ ਉਹਨੂੰ ਮਿਲਣਾ, ਵੀ ਕਮਾਲ ਦੀ ਗੱਲ ਹੈ। ਡੀਜੀਪੀ ਨੂੰ ਤਾਂ ਸਰਕਾਰ ਤਲਬ ਕਰੇ ਜਾਂ ਡੀਜੀਪੀ ਨੂੰ ਸਰਕਾਰ ਹਦਾਇਤ ਕਰੇ, ਮੇਰੇ ਹਿਸਾਬ ਨਾਲ ਤਾਂ, ਜੇ ਉਹ ਵਾਕਈ ਪੰਜਾਬ ਪੁਲਿਸ, ਪੰਜਾਬ ਸਰਕਾਰ ਦੇ। ਚਲੋ ਜੇ ਚਲੇ ਵੀ ਗਏ ਤੁਸੀਂ, ਉਹ ਤੋਂ ਬਾਅਦ ਬੁਲਾ ਕੇ ਹੁਣ ਪੁੱਛ ਲਿਆ ਕਦੇ ਕਿ ਦੱਸੋ ਜੀ ਕੀ ਬਣਿਆ? ਨਾ ਨਾ ਨਾ, ਨਵੀਆਂ ਪਿਰਤਾਂ ਹੀ ਪਾ ਰਹੇ ਨੇ, ਤਾਂ ਨਵੇਂ ਤਰੀਕੇ ਨਾਲ ਹੀ ਕੰਮ ਕਰ ਰਹੇ ਨੇ।